ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬੁੱਧ ਤੇ ਵੀਰਵਾਰ 2 ਦਿਨ ਦਾ ਸਮਾਂ ਰੱਖਿਆ, ਜੋ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਥੋੜੇ ਜਿਹੇ ਪਰਿਵਾਰਕ ਮੈਂਬਰ ਅਸੀਂ ਇਕੱਠੇ ਬੈਠੇ ਆ ਔਰ ਬੇਅੰਤ ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜਦੀਆਂ ਨੇ। ਅੱਜ ਦੇ ਇਸ ਪਰਿਵਾਰਕ ਇਕੱਠ ਨੂੰ ਮੈਂ ਜੀ ਆਇਆਂ ਆਖਦਾ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਮੇਰੀ ਬੇਨਤੀ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪਰਮੇਸ਼ਰ ਦੀ ਬਾਣੀ ਦਾ ਗਿਆਨ ਭੁਲਾ ਕੇ, ਗੁਰ ਪਰਮੇਸ਼ਰ ਦੀ ਬਾਣੀ ਦਾ ਗਿਆਨ ਭੁਲਾ ਕੇ ਮਾਨਵਤਾ ਸਦਾ ਹੀ ਹਾਰੀ ਹੈ। ਜਦੋਂ ਅਸੀਂ ਗੁਰੂ ਦੀ ਬਾਣੀ ਤੋਂ ਟੁੱਟਦੇ ਹਾਂ, ਗੁਰੂ ਦੀ ਬਾਣੀ ਨੂੰ ਅਸੀਂ ਪਿਛਾੜ ਦਿੰਦੇ ਹਾਂ, ਬਾਣੀ ਦਾ ਨਿਤਨੇਮ ਘਟਾ ਦਿੰਦੇ ਹਾਂ, ਗੁਰਮਤ ਦਾ ਗਿਆਨ ਅਸੀਂ ਆਪਣੇ ਅੰਦਰ ਪ੍ਰਵੇਸ਼ ਕਰਨ ਹੀ ਨਹੀਂ ਦਿੰਦੇ, ਫਿਰ ਪਿਆਰਿਓ ਹੁੰਦਾ ਪਤਾ ਕੀ ਹੈ, ਸਾਡੀ ਹਰ ਜਗ੍ਹਾ ਦੇ ਉੱਤੇ ਹਾਰ ਹੁੰਦੀ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੁਰ ਪਰਮੇਸ਼ਰ ਦੀ ਬਾਣੀ ਦਾ ਗਿਆਨ ਭੁਲਾ ਕੇ ਮਾਨਵਤਾ ਸਦਾ ਹੀ ਹਾਰੀ ਏ। ਤੇ ਸੱਚੀ ਗੱਲ ਏ, ਇਸੇ ਕਰਕੇ ਸੰਸਾਰ ਦੇ ਵਿੱਚ ਹਰ ਜਗ੍ਹਾ ਤੇ ਮਹਾਭਾਰਤ ਜਾਰੀ ਹੈ। ਹਰ ਜਗ੍ਹਾ ਤੇ, ਹਰ ਘਰ ਦੇ ਵਿੱਚ ਕਲੇਸ਼, ਹਰ ਜਗ੍ਹਾ ਤੇ, ਹਰ ਗਲੀ 'ਚ, ਹਰ ਮੁਹੱਲੇ 'ਚ ਕਲੇਸ਼ ਕਲਪਦਾ ਹੈ, ਮਨ ਕਲਪਦਾ ਹੈ। ਕਾਰਨ ਕੀ ਹੈ ਇਸ ਕਲਪਨਾ ਦਾ? ਕਿ ਅਸੀਂ ਗੁਰਮਤ ਦੇ ਗਿਆਨ ਤੋਂ ਪਿੱਛੇ ਹੋਈ ਜਾ ਰਹੇ ਹਾਂ, ਅਸੀਂ ਗੁਰੂ ਦੀ ਬਾਣੀ ਤੋਂ ਪਿੱਛੇ ਹੁੰਦੇ ਜਾ ਰਹੇ ਹਾਂ। ਆ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ, 6ਵੇਂ ਪਾਤਸ਼ਾਹ ਮੇਰੇ ਹਜ਼ੂਰ ਸਾਈਂ ਦਾ, ਇੱਕ ਵਾਰੀ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਆਗਮਨ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ। ਤੁਸੀਂ ਵਧਾਈ ਮੈਨੂੰ ਨਹੀਂ ਦੇਣੀ, ਇੱਕ ਜਕਾਰਾ ਲਾ ਕੇ ਦਿਓ ਵਧਾਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਅੱਜ ਬੜਾ ਵੱਡਾ ਦਿਨ ਹੈ ਔਰ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਗਮਨ ਹੋਇਆ, ਸੰਗਤਾਂ ਕਹਿੰਦੀਆਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਸਾਨੂੰ ਬੜੀ ਖੁਸ਼ੀ ਹੈ, ਸਾਹਿਬਜ਼ਾਦੇ ਦਾ ਆਗਮਨ ਹੋਇਆ, ਅਸੀਂ ਨੱਚੀਏ ਟੱਪੀਏ ਕੀ ਕਰੀਏ? ਤੇ ਗੁਰੂ ਅਰਜਨ ਦੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕਹਿ ਮਨ ਭਾਵੇ। ਕਹਿੰਦੇ ਜੇ ਖੁਸ਼ੀ ਤੁਹਾਨੂੰ ਬਹੁਤ ਚੜੀ ਏ ਨਾ, ਇਸ ਖੁਸ਼ੀ ਦੇ ਵਿੱਚ ਨਿਤਨੇਮ ਹੋਰ ਵਧਾ ਦਿਓ, ਬਾਣੀ ਦਾ ਪਹਿਰਾ ਹੋਰ ਵਧਾ ਦਿਓ, ਸ਼ੁਕਰਾਨਾ ਕਰੋ ਪਰਮੇਸ਼ਰ ਦਾ, ਨੱਚੋ ਟੱਪੋ ਨਾ, ਵੱਧ ਤੋਂ ਵੱਧ ਬਾਣੀ ਦਾ ਨਿਤਨੇਮ ਵਧਾਓ। ਅੱਜ ਸਾਨੂੰ ਦੁੱਖ ਕਿਉਂ ਨੇ, ਤਕਲੀਫਾਂ ਕਿਉਂ ਨੇ, ਸਾਡਾ ਮਨ ਕਿਉਂ ਕਲਪਦਾ ਹੈ? ਅਸੀਂ ਗੁਰਮਤ ਤੋਂ ਦੂਰ ਜਾ ਰਹੇ ਹਾਂ, ਅਸੀਂ ਗੁਰੂ ਦੀ ਬਾਣੀ ਦਾ ਗਿਆਨ ਭੁਲਾ ਕੇ ਪਿਆਰਿਓ ਸੁੱਖ ਚਾਹੁੰਦੇ ਆ, ਪਰ ਗੁਰੂ ਦੀ ਬਾਣੀ ਤੋਂ ਬਿਨਾਂ ਸੁੱਖ ਨਹੀਂ ਜੇ ਮਿਲਣਾ। ਜੇ ਗੁਰੂ ਦੀ ਬਾਣੀ ਪੜਨ ਵਾਲੇ ਨੂੰ ਕਿਤੇ ਕੋਈ ਦੁੱਖ ਆ ਵੀ ਜਾਂਦਾ ਨਾ, ਉਹ ਦੁੱਖ ਵਿੱਚ ਵੀ ਦੁਖੀ ਨਹੀਂ ਹੁੰਦਾ। ਇਹ ਨਹੀਂ ਕਿ ਜਿਹੜਾ ਬਾਣੀ ਪੜਦਾ ਉਹਨਾਂ ਨੂੰ ਕਦੀ ਸਰੀਰਕ ਪ੍ਰੋਬਲਮ ਨਹੀਂ ਆਉਂਦੀ ਹੈ, ਉਹਨਾਂ ਨੂੰ ਟੈਨਸ਼ਨਾਂ ਨਹੀਂ ਆਉਂਦੀਆਂ, ਉਹਨਾਂ ਨੂੰ ਸਗੋਂ ਜ਼ਿਆਦਾ ਆਉਂਦੀਆਂ ਨੇ, ਪਰ ਉਹ ਟੈਨਸ਼ਨਾਂ ਵਿੱਚ ਵੀ ਖੁਸ਼ ਨੇ, ਸਰੀਰਕ ਦੁੱਖ ਵਿੱਚ ਵੀ ਖੁਸ਼ ਨੇ, ਕਲਪਦਾ ਨਹੀਂ ਉਹਨਾਂ ਦਾ ਮਨ। ਕਾਰਨ ਕੀ ਹੈ ਕਿ ਮਨ ਉਹਨਾਂ ਦਾ ਨਹੀਂ ਕਲਪ ਰਿਹਾ? ਕਾਰਨ ਬਸ ਇਹ ਕਿ ਉਹ ਅਸਲੀਅਤ ਦੇ ਵਿੱਚ ਬਾਣੀ ਨਾਲ ਅੰਦਰੋਂ ਜੁੜੇ ਹੋਏ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਦਾ ਅੱਜ ਆਗਮਨ ਦਿਨ ਹੈ, ਦੱਸੋ ਉਹਨਾਂ ਨੂੰ ਤਾਪ ਨਹੀਂ ਚੜਿਆ? ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਨਾ, ਜੋ ਸੰਗਤਾਂ ਨੇ ਅਰਦਾਸ ਕੀਤੀ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਕੀ ਨਹੀਂ ਹੋਇਆ? ਸਰੀਰ ਸੁੱਖ ਦਿਖਾਉਂਦੇ ਨੇ, ਟੈਨਸ਼ਨ ਕਾਹਦੀ? ਤੂੰ ਗੁਰਬਾਣੀ ਨਾਲ ਜੁੜ, ਬਾਣੀ ਨਾਲ ਜੁੜ, ਹੋਏਗਾ ਇਹਦੇ ਨਾਲ ਕੀ?
जे तेरी लाइफ विच कोई टेंशन आ भी रही है ना, वो टेंशन तेनू अंदरों दुखी नहीं कर पाएगी। तेरी अंदरली खुशी नू वो टेंशन खत्म नहीं कर पाएगी। तेरा अंदरला जेड़ा खेड़ा है ना, वो कदी मुक्केगा नहीं। ये मेरी बेनती, वध तो वध बाणी नाल जुड़ो, वध तो वध सिमरन नाल जुड़ो, वध तो वध अमृत वेले नाल जुड़ो, वध तो वध नाम दी कमाई करो। मैं फिर वो गल दोहरा रहा, गुर परमेश्वर दी बाणी दा ज्ञान भुला के मानवता सदा ही हारी है। इसे लई सारे संसार विच महाभारत अज भी जारी। आखो वाहिगुरु जी, वाहिगुरु जी, धन गुरु रामदास जी, धन गुरु रामदास जी। प्यार नाल आखो न जी, धन बाबा देव सिंह जी। अगली गल भी बड़ी प्यारी, जीवन विच कदी भी किसी दी भलाई व्यर्थ नहीं जाती। फिर सुन लो, जीवन विच कदी भी किसी दी भलाई व्यर्थ नहीं जाती। पता नहीं वो कदों केड़े रूप विच वापस मुड़ के आएगी, ये ते परमेश्वर जानदा है। भलाई कीती हुई तेरी व्यर्थ नहीं जानी, पता नहीं कदों केड़े रूप विच उन्हें मुड़ के आ जाना, ये ते परमेश्वर साईं नूं पता, रब जी नूं पता है। इस करके वध तो वध भले काम करो, वध तो वध। गर्मियां ने, मैं किन्नी बारी ये कीर्तन च बोलदा, गर्मियां ने ओ प्यारिओ अपनी छत दे उत्ते पानी भर के रख दिया करो, बर्तनां दे विच पंछी पानी पीण, तुहानूं असीसां मिलण, तुहाडे पुन्न बनण। प्रशादा पकाया है ना, एक प्रशादा कढ दिओ जानवरां दे नां दा, पंछियां दे नां दा, की फर्क पै जाए? भला जिस रूप च भी कर सकदे हो, जेड़े भी ढंग नाल कर सकदे हो। जे तैनू मालक पिता जी ने माया दी समर्था दित्ती, दो विधवा बीबियां दे घर दा महीने दा राशन दा साधन बन जा। जे तेरे कोल होर पावर है माया दी, पता है फलानी संस्था मेरा एक एक दिता होया 5 पैसा सही ठिकाने ला रही है, वो संस्था दे जाके हेल्प करनी शुरू कर दे, ते गुरु रामदास दा शुकराना कर दाते आ। शुकर है विधवा बीबियां दे राशन विच, जां बच्चियां दी पढ़ाई विच, जां रोगियां दी दवाई विच तू मेरा हिस्सा पवा के मैं गरीब दी हाजरी लवाने आ। ये मेरी बेनती है, भलाई कीती होई कदी भी व्यर्थ नहीं जाती। कई बारी असीं कहने ना साडे नाल बीतदी है जी, असीं ते गड्डी च जा रहे सां, एकदम अगों ट्रक आ गया जां दूजी गड्डी आ गई, पता नहीं की होया, गड्डी चलाउण वाले ने बस हैंडल इदां ही कीता, साडा बचाव हो गया। जे किते वो हैंडल मोड़दा ना ते अज असीं जीउंदे नहीं सी बचना। वो हैंडल मुड़वाया किने? वो भलाई सामने आ गई, वो तेरे कीते होए पुन्न सामने आ गए। कई बारी इदां भी हुंदा, गड्डी दा रहिंदा ही कख नहीं, एक्सीडेंट हो गया ते बहन वालियां दा विगड़दा ही कुछ नहीं। वो की है? कीती हुई भलाई तेरे सामने आ रही। आखो वाहिगुरु जी, धन गुरु रामदास जी, धन गुरु रामदास जी। प्यार नाल सारे आखो ना जी, धन बाबा देव। जीवन विच कदी भी किसे दी कीती हुई भलाई व्यर्थ नहीं जाती। कदों किस रूप विच ओ कीते हुए पुण्य ने, कीते हुए भले ने तेरे सामने आ जाना, ये ते परमेश्वर जानदा है। इस करके चंगे कर्म करदा रहो, चंगे कर्म करदा रहो। कोई हसे, कोई रोवे, कोई खुश होवे ना होवे, पर अपने मन की संतुष्टि लई ना चंगे कर्म करते रहना चाहिए। आखो धन गुरु रामदास जी, धन गुरु रामदास जी। दुनिया की परवाह नहीं करनी है, खुश होनी नहीं दुनिया, जो मर्जी कर लो, जो मर्जी कर लो, दुनिया खुश नहीं होएगी। उन्होंने कमियां लभी जानी, आ कमी रह गई, आ कमी रह गई। 98 गुण नहीं वेखे, 99 गुण नहीं वेखे, बाकी कुछ नहीं वेखिया। बस वो हिसाब है, मज दे थणा दे कोल चिचड़ लगा है ना, उन्हें लहू पीता है, दुध नहीं पीता। दुध दे कोल रह के भी दुध नहीं पी पा रहा, लहू ही पी रहा। इस करके तू अपनी रूह की खुराक लैनी ना छड्ड, दुनिया की परवाह ना कर। रखो धन गुरु रामदास जी, धन गुरु रामदास जी। प्यार ना लखो न जी, धन बाबा देव सिंह जी। एक बड़ा प्यारा ना एक गुरमुख जन ने मैनू मैसेज भेजिया गुरबाणी दे बारे। कहंदे जिवें गुरु की बाणी ये लफज कह रही है, वो जो लिखिया सी मैं बोलण लगा, जिवें गुरु की बाणी सानू पुकार के चीज कह रही है कि वक्त निकाल के तू मैनू पढ़ लिया कर,
ਵਕਤ ਕੱਢ ਕੇ ਵਕਤ ਨਿਕਾਲ ਕੇ ਤੂੰ ਮੈਨੂੰ ਪੜ ਲਿਆ ਕਰ। ਮੈਂ ਹੀ ਗੁਰੂ ਦੀ ਬਾਣੀ ਆ। ਮੇਰੇ ਕੋਲ ਸਾਰੇ ਇਨਸਾਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਏ ਜਿਹੜਾ ਕਿਸੇ ਹੋਰ ਦੇ ਕੋਲ ਨਹੀਂ ਹੈ। ਆਖੋ ਵਾਹਿਗੁਰੂ ਜੀ। ਇਹ ਗੁਰਬਾਣੀ ਸਾਨੂੰ ਮੈਸੇਜ ਦੇ ਰਹੀ ਏ। ਪੜ੍ਹਦੇ ਆ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰ। ਗੁਰਬਾਣੀ ਕਹਿੰਦੀ ਵਕਤ ਕੱਢ ਕੇ ਮੈਨੂੰ ਪੜ ਲਿਆ ਕਰ, ਪੜਿਆ ਕਰ। ਮੇਰੇ ਕੋਲ ਸਾਰੇ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੈ। ਪਰ ਸੱਚੀ ਗੱਲ, ਅਫਸੋਸ ਇਸ ਗੱਲ ਦਾ, ਸਾਡੇ ਕੋਲ ਬਾਕੀ ਕੰਮ ਕਰਨ ਦਾ ਸਮਾਂ ਹੈ ਪਰ ਬਾਣੀ ਪੜਨ ਦਾ ਸਮਾਂ ਹੈ ਹੀ ਕੋਈ ਨਹੀਂ। ਅਸੀਂ ਕਹਿੰਦੇ ਜੀ ਅਸੀਂ ਬਿਜ਼ੀ ਬੜੇ ਹੋ ਗਏ ਆ। 2-2 ਘੰਟੇ ਮੋਬਾਈਲ ਚਲਾ ਲੈਣਾ ਹੈ ਜੀ, ਫੇਸਬੁੱਕਾਂ ਚਲਾ ਲੈਣਾ, WhatsApp ਚਲਾ ਲੈਣਾ। ਬੱਚੇ ਛੋਟੇ ਨੇ, ਮੋਬਾਈਲਾਂ ਦੇ ਉੱਤੇ ਕਾਰਟੂਨ ਵੇਖ ਲੈਣਗੇ, ਗੇਮਾਂ ਖੇਡ ਲੈਣਗੇ। ਨਿੰਦਿਆ ਕਰ ਲਾਂਗੇ 3-3 ਘੰਟੇ, ਸੁਣ ਲਾਂਗੇ ਨਿੰਦਿਆ 2-2 ਘੰਟੇ। ਪਰ ਕਹੋ ਇੱਕ ਪਾਠ ਕਰ ਲਾਂ, ਹਾਂ ਸੁਖਮਨੀ ਸਾਹਿਬ ਕਹਿੰਦਾ ਜੀ ਮੈਂ ਬਿਜ਼ੀ ਬੜਾ, ਸਮਾਂ ਕੋਈ ਨਹੀਂ। ਆਖੋ ਵਾਹਿਗੁਰੂ ਜੀ। ਗੱਲ ਤੇ ਫਿਰ ਨਹੀਂ ਨਾ ਬਣੇਗੀ, ਫਿਰ ਥੋੜੀ ਬਣੇਗੀ ਗੱਲ। ਵਕਤ ਕੱਢ ਕੇ ਬਾਣੀ ਪੜੋ। ਗੁਰਬਾਣੀ ਦੇ ਵਿੱਚ ਕੀ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਛੁਪਿਆ ਹੋਇਆ ਹੈ। ਗੁਰਬਾਣੀ ਦੇ ਵਿੱਚ ਕੀ ਸਾਰੇ ਤੇਰੇ ਮਸਲਿਆਂ ਦਾ ਹੱਲ ਛੁਪਿਆ ਹੋਇਆ ਹੈ। ਗੁਰਬਾਣੀ ਦੇ ਵਿੱਚ ਹੀ ਪਿਆਰਿਆ ਤੇਰੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਵੀ ਛੁਪਿਆ ਹੋਇਆ ਹੈ। ਗੁਰਬਾਣੀ ਪੜ੍ਹਤੇ ਸਹੀ, ਤੇ ਜਿਉਂ-ਜਿਉਂ ਗੁਰਬਾਣੀ ਪੜ੍ਹੇਗਾ ਫਿਰ ਉਸ ਤੋਂ ਬਾਅਦ ਇੱਕ ਸਟੈਪ ਹੋਰ ਅੱਗੇ ਵਧਾਉਣਾ ਹੈ। ਜੋ ਬਾਣੀ ਕਹਿੰਦੀ ਉਹਨੂੰ ਥੋੜਾ-ਥੋੜਾ ਮੰਨਣ ਦਾ ਯਤਨ ਕਰਨਾ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਨਾ। ਜਿਹੜੇ ਲੋਕ ਕਿਸੇ ਸੱਚੇ ਵਿਅਕਤੀ ਦਾ ਦਿਲ ਦਿਖਾਉਂਦੇ ਆ ਨਾ, ਸੱਚੇ ਵਿਅਕਤੀ ਦਾ, ਭਾਵੇਂ ਇੱਕ ਘਰੇਲੂ ਲੈਵਲ ਤੇ ਗੱਲ ਲੈ ਲਓ, ਭਾਵੇਂ ਕੋਈ ਮਹਾਂਪੁਰਖ ਹੈ, ਉਹਦਾ ਤੂੰ ਬਚਨ ਨਹੀਂ ਮੰਨਿਆ, ਉਹਦਾ ਦਿਲ ਦੁਖਿਆ। ਕਮਾਈ ਵਾਲੇ ਦੀ ਸੰਗਤ ਕਰ ਰਹੇ ਆ ਪਰ ਗੱਲ ਨਹੀਂ ਮੰਨ ਰਿਹਾ, ਉਹਦਾ ਦਿਲ ਦੁਖ ਰਿਹਾ। ਕਿਸੇ ਸੱਚੇ ਵਿਅਕਤੀ ਦਾ ਦਿਲ ਤੋੜ ਕੇ ਜੇ ਕਿਸੇ ਦੂਜੇ ਦੇ ਕੋਲ ਤੂੰ ਖੁਸ਼ੀ ਲੱਭਣ ਵਾਸਤੇ ਜਾ ਰਿਹਾ ਹੈ ਨਾ, ਤੇ ਤੈਨੂੰ ਉੱਥੋਂ ਖੁਸ਼ੀ ਨਹੀਂ ਮਿਲਣੀ, ਧੋਖਾ ਹੀ ਮਿਲਣਾ। ਆਖੋ ਵਾਹਿਗੁਰੂ ਜੀ। ਇਹ ਭਾਵੇਂ ਪਤੀ ਪਤਨੀ ਦੀ ਗੱਲ ਲੈ ਲਓ, ਜਿੱਧਰ ਮਰਜ਼ੀ ਇਸ ਗੱਲ ਨੂੰ ਮੋੜ ਲਓ। ਪਤੀ ਤੇਰਾ ਇਮਾਨਦਾਰ ਏ, ਸਹੀ ਏ, ਤੇਰੇ ਨਾਲ ਮੁਹੱਬਤ ਪੂਰੀ ਕਰਦਾ ਹੈ, ਬੱਚਿਆਂ ਦਾ ਵੀ ਖਿਆਲ ਰੱਖਦਾ, ਤੇਰਾ ਖਿਆਲ ਵੀ ਰੱਖਦਾ। ਪਰ ਜੇ ਤੂੰ ਧੋਖਾ ਦੇਣਾ ਸ਼ੁਰੂ ਕਰ ਦਿੱਤਾ, ਤੀਜੇ ਕੋਲ ਜਾਣਾ ਹੀ, ਦੂਜੇ ਕੋਲ ਜਾਣਾ ਹੀ, ਆਪਸ ਤੋਂ ਦੋਵਾਂ ਦਾ ਪਿਆਰ ਛੱਡ ਕੇ ਤੀਜੇ ਦੇ ਕੋਲ ਜੇ ਜਾਣ ਲੱਗਾ ਹੈ ਨਾ ਭਾਈ, ਉੱਥੇ ਖੁਸ਼ੀ ਨਹੀਂ, ਧੋਖਾ ਮਿਲਣਾ ਹੀ। ਆਖੀ ਚੀਜ਼ ਪਤੀ। ਹੁਣ ਪਤਨੀ ਸਤਿਕਾਰ ਪੂਰਾ ਦੇ ਰਹੀ ਹੈ ਪਤੀ ਨੂੰ, ਰਿਸਪੈਕਟ ਪੂਰੀ ਕਰ ਰਹੀ ਹੈ, ਬੱਚਿਆਂ ਦਾ ਵੀ ਖਿਆਲ ਰੱਖਦੀ ਹੈ, ਪਤੀ ਦਾ ਵੀ ਹਰ ਵੇਲੇ ਖਿਆਲ ਰੱਖਦੀ, ਪਰ ਪਤੀ ਦੇਵੇ ਧੋਖਾ। ਫਿਰ ਜੇ ਧੋਖਾ ਦੇ ਕੇ ਕਿਸੇ ਹੋਰ ਔਰਤ ਕੋਲ ਜਾ ਰਿਹਾ ਨਾ, ਉੱਥੋਂ ਵੀ ਧੋਖਾ ਹੀ ਮਿਲਣਾ, ਖੁਸ਼ੀ ਨਹੀਂ ਮਿਲਣੀ। ਕੁਝ ਸਮੇਂ ਲਈ ਆ ਚੀਜ਼ਾਂ ਚੰਗੀਆਂ ਲੱਗਣਗੀਆਂ, ਪਰ ਅਖੀਰ ਤੇ ਨਤੀਜਾ ਜਿਹੜਾ ਨਾ ਬੜਾ ਮਾੜਾ ਨਿਕਲਣਾ। ਆਖੀ ਚੀਜ਼ ਲੈ ਲਓ, ਗੁਰਮਤਿ ਆਸ਼ੇ ਮੁਤਾਬਕ ਇਧਰਲੇ ਪਾਸੇ ਲੈ ਲਓ, ਗੁਰੂ ਘਰ ਵੱਲ। ਕੋਈ ਕਮਾਈ ਵਾਲਾ ਸਾਧੂ ਮਹਾਤਮਾ ਹੈ, ਕੋਈ ਬੰਦਗੀ ਵਾਲੀ ਰੂਹ ਹੈ, ਤੂੰ ਉਹਦੀ ਕਰਦਾ ਦਿਨੇ ਰਾਤ ਨਰਾਦਰੀ, ਤੇ ਗੁਰੂ ਘਰ ਵਿੱਚ ਆ ਕੇ ਵਿਛਾਉਣਾ ਝੋਲੀਆਂ ਕਿ ਮਹਾਰਾਜ ਮੇਰੀ ਝੋਲੀ ਭਰ ਦਿਓ, ਇੱਥੋਂ ਝੋਲੀਆਂ ਨਹੀਂ ਭਰਨੀਆਂ। ਮਹਾਰਾਜ ਕਹਿਣਗੇ ਮੇਰੇ ਭਗਤ ਪਿਆਰੇ ਦਾ ਤੇ ਦਿਲ ਰੋਜ਼ ਦੁਖਾਈ ਜਾਂਦਾ, ਉਹਦੀ ਗੱਲ ਤੇ ਤੂੰ ਕਦੀ ਮੰਨਦਾ ਕੋਈ ਨਹੀਂ। ਕਿਸੇ ਵੀ ਐਂਗਲ ਤੋਂ ਇਸ ਗੱਲ ਨੂੰ ਲੈ ਲਓ। ਹੁਣ ਬੱਚੇ ਹੀ ਨੇ, ਹੁਣ ਮਾਤਾ ਪਿਤਾ ਬੱਚਿਆਂ ਨਾਲ ਮੁਹੱਬਤ ਪੂਰੀ ਕਰ ਰਹੇ ਨੇ, ਤੇ ਬੱਚੇ ਦੇਣ ਧੋਖਾ, ਮਾੜੇ ਕਰਮ ਕਰਨ ਲੱਗ ਪੈਣ, ਨਸ਼ੇ ਕਰਨ ਲੱਗ ਪੈਣ। ਇੱਕ ਸਮਾਂ ਆਵੇ ਜਦੋਂ ਬੱਚੇ ਹੋਏ ਨੇ ਵੱਡੇ, ਮਾਤਾ ਪਿਤਾ ਦੀ ਗੱਲ ਹੀ ਨਾ ਮੰਨਣ, ਫਿਰ ਦੂਜੀ ਜਗ੍ਹਾ ਤੇ ਜਦੋਂ ਜਾਣਗੇ ਨਾ, ਉੱਥੋਂ ਖੁਸ਼ੀ ਨਹੀਂ, ਉੱਥੋਂ ਵੀ ਧੋਖਾ ਹੀ ਮਿਲਣਾ, ਉੱਥੋਂ ਵੀ ਧੋਖਾ ਹੀ। ਇਹ ਕਿਸੇ ਵੀ ਐਂਗਲ ਤੋਂ ਗੱਲ ਲੈ ਲਓ। ਜੇ ਖੁਸ਼ੀਆਂ ਚਾਹੁੰਦੇ ਆ ਨਾ, ਫਿਰ ਖੁਸ਼ੀਆਂ ਵੰਡੀਏ, ਧੋਖੇ ਨਾ ਵੰਡੀਏ, ਕਿਉਂਕਿ ਜੋ ਵੰਡੋਗੇ ਮਿਲੇਗਾ ਉਹੀ ਅੱਜ ਨਹੀਂ ਤੇ ਕੱਲ, ਜੋ ਬੀਜੋਗੇ ਵੱਢਣਾ ਤੇ ਉਹੀ ਪੈਣਾ ਅੱਜ ਨਹੀਂ ਤੇ ਕੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਜਿਹੜੇ ਲੋਕ ਕਿਸੇ ਸੱਚੇ ਵਿਅਕਤੀ ਦਾ ਦਿਲ ਦੁਖਾ ਕੇ ਕਿਸੇ ਤੀਜੇ ਕੋਲ ਜਾਂਦੇ ਆ ਨਾ, ਉੱਥੋਂ ਉਹਨਾਂ ਨੂੰ ਧੋਖਾ ਹੀ ਮਿਲਦਾ, ਖੁਸ਼ੀ ਨਹੀਂ ਮਿਲਦੀ। ਇਸ ਕਰਕੇ ਉਹੋ ਹੀ ਚੀਜ਼ਾਂ ਸੰਸਾਰ ਵਿੱਚ ਵੰਡੋ ਜਿਹੜੀਆਂ ਤੁਸੀਂ ਵਾਪਸ ਚਾਹੁੰਦੇ ਹੋ। ਜਿਹੜੀ ਚੀਜ਼ ਤੁਸੀਂ ਆਪਣੇ ਲਈ ਨਹੀਂ ਨਾ ਚਾਹੁੰਦੇ ਉਹ ਕਦੀ ਵੰਡੋ ਵੀ ਨਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਨੀਵਾਰ ਦੀ ਰਹਿਣ ਸਬਾਈ ਦੇ ਸ਼ੁਕਰਾਨੇ ਨੇ। ਅੱਜ ਅਸੀਂ ਉਦਾਂ ਪਰਿਵਾਰਕ ਮੈਂਬਰ ਸਾਹਮਣੇ ਬੈਠੇ ਹਾਂ। 2-3 ਪ੍ਰੋਗਰਾਮ ਉਦਾਂ ਲੰਘ ਚੁੱਕੇ ਨੇ, ਤੁਸੀਂ ਰੋਜ਼ ਵੇਖ ਰਹੇ ਹੋ। ਸ਼ੁਕਰਾਨੇ ਨੇ ਜੋ ਏਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ 100 ਤੋਂ ਵੱਧ ਸ਼ਹਿਰਾਂ, ਪਿੰਡਾਂ ਤੋਂ, ਨਗਰਾਂ ਤੋਂ, ਅਮਰੀਕਾ ਤੋਂ ਵੀ ਸੰਗਤ ਪਹੁੰਚੀ ਸੀ। ਕਿਤੋਂ 2 ਸਰੀਰ ਨੇ, ਕਿਤੋਂ 5, ਕਿਤੋਂ 10 ਸਰੀਰ। ਮਨ ਨੂੰ ਬੜੀ ਠੰਡ ਪਈ, ਬੜੀ ਕਿਰਪਾ ਗੁਰੂ ਸਾਹਿਬ ਨੇ ਵਰਤਾਈ। ਔਰ ਤੁਹਾਡੇ ਪ੍ਰੇਮ ਨੂੰ ਮੈਂ ਨਮਸਕਾਰ ਕਰਦਾ। ਪ੍ਰੋਗਰਾਮ ਸ਼ੁਰੂ ਕਰਨਾ ਸੀ 10 ਵਜੇ, ਸ਼ਾਮੀ ਮੈਂ 6 ਵਜੇ ਉੱਥੇ ਗਿਆ। 100-125 ਸਰੀਰ 6 ਵਜੇ ਆਇਆ ਬੈਠਾ। ਜਦੋਂ ਉਸ ਤੋਂ ਬਾਅਦ ਮੈਂ ਸਾਰਾ ਗੇੜਾ ਕੱਟ ਕੇ ਗਿਆ, ਫਿਰ ਆਏ ਸ਼ਹੀਦਾਂ ਸਾਹਿਬ ਤੋਂ ਹੋ ਕੇ। ਤਕਰੀਬਨ 8:30 ਦਾ ਸਮਾਂ ਸੀ। 8:30 ਵਜੇ ਤੁਸੀਂ ਸਾਰੇ ਪੰਡਾਲ ਵਿੱਚ ਬਹਿ ਗਏ ਸੀ। ਆਖੋ ਵਾਹਿਗੁਰੂ ਜੀ। ਨਹੀਂ ਤੇ ਆਮ ਤੌਰ ਤੇ ਹੁੰਦਾ ਕੀਰਤਨ ਸ਼ੁਰੂ ਹੁੰਦਾ, ਸੰਗਤ ਦੀ ਉਡੀਕ ਕਰਨੀ ਪੈਂਦੀ। ਤੇ ਇਹ ਮਹਾਰਾਜ ਜੀ ਦਾ ਤਰਸ ਨਾ ਆਖਾਂ ਤੇ ਹੋਰ ਕੀ ਆਖਾਂ। ਇਹ ਤੁਹਾਡੇ ਸ਼ੁਕਰਾਨੇ ਨਾ ਕਰਾਂ ਤੇ ਹੋਰ ਕੀ ਕਰਾਂ ਪਿਆਰਿਓ। ਤੁਹਾਡੇ ਚਰਨਾਂ ਦੇ ਉੱਤੇ ਕਰੋੜਾਂ ਵਾਰੀ ਨਮਸਕਾਰਾਂ ਨੇ, ਨਮਸਕਾਰਾਂ ਕਿ ਆਪ ਜੀਆਂ ਨੇ ਇੰਨਾ ਪਿਆਰ ਦਿੱਤਾ। ਬਸ ਇਸੇ ਪਿਆਰ ਦੇ ਕਰਕੇ ਅਸੀਂ ਅੱਗੇ ਵਧਣਾ ਹੈ। ਆਹੀ ਪਿਆਰ ਚਾਹੀਦਾ। ਤੁਹਾਡੇ ਪਿਆਰ ਦਾ ਸਦਕਾ ਹੀ ਪਿਆਰਿਓ ਹੁਣ ਤੱਕ ਚੱਲੇ ਆ ਤੇ ਅਗਾਂਹ ਵੀ ਚੱਲਣਾ ਹੈ। ਆਪਣਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਿਓ। ਰਹਿਣ ਸਬਾਈ ਵਿੱਚ ਹਾਜ਼ਰੀਆਂ ਭਰਨ ਲਈ ਸਾਰੀਆਂ ਸੰਗਤਾਂ ਦੇ ਸ਼ੁਕਰਾਨੇ ਨੇ। ਤੇ ਜਿਹੜੇ ਕਿਸੇ ਕਾਰਨ ਕਰਕੇ ਰਹਿ ਗਏ ਉਹ ਮੈਂ ਕਲਿੱਪ ਪਾ ਦਿੱਤੇ ਨੇ। ਕੱਲ ਪੀਟੀਸ ਤੇ ਵੀ ਉਹੀ ਪ੍ਰੋਗਰਾਮ ਚੱਲਿਆ ਸੀ 3 ਤੋਂ 4, ਤੇ ਕਲਿੱਪ ਵੀ ਪਾ ਦਿੱਤੇ ਨੇ ਆਪਣੇ YouTube ਚੈਨਲ ਤੇ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਦੇਖਿਓ। ਉਹਦਾ ਟਾਈਟਲ ਅਸੀਂ ਇਹੋ ਹੀ ਰੱਖਿਆ, ਜਿਹੜੇ ਨਹੀਂ ਆ ਸਕੇ ਕਰ ਲਓ ਦਰਸ਼ਨ। ਤੇ ਉਹ 3 ਮਿੰਟ ਦਾ ਬਣਾਇਆ, ਉਹ ਜ਼ਰੂਰ ਦੇਖਿਓ। ਔਰ 20 ਤਰੀਕ ਆ ਰਹੀ ਹੈ ਕੌਲਸਰ ਸਾਹਿਬ, ਉਸੇ ਅਸਥਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 11 ਸਥਾਨ ਦੇ ਉੱਤੇ, ਜੋ 20 ਤਰੀਕ ਨੂੰ ਰਾਤੀ 8 ਤੋਂ 10 ਸ਼ੁਕਰਾਨਾ ਸਮਾਗਮ ਹੁੰਦਾ ਮਹੀਨਾਵਾਰੀ। 20 ਤਰੀਕ ਤਾਂ ਕਰਕੇ ਰੱਖਦੇ ਆ, ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ, ਉਸੇ ਨੂੰ ਸਮਰਪਿਤ ਕਰਕੇ 20 ਤਰੀਕ ਰੱਖੀ। ਤੇ ਜਿਹੜਾ ਵੀ ਹਾਜ਼ਰੀ ਭਰਦਾ ਹੈ ਨਾ, ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਉਹਦੇ ਘਰ ਵਿੱਚ ਲੰਗਰ ਪ੍ਰਸ਼ਾਦ ਦੀ ਟੋਟ ਨਹੀਂ ਆਉਣ ਦਿੰਦੇ, ਬਰਕਤਾਂ ਹੀ ਪਾਉਂਦੇ ਨੇ। ਜਿਹੜੀਆਂ ਸੰਗਤਾਂ ਰਹਿ ਗਈਆਂ ਰਹਿਣ ਸਬਾਈ 'ਚ ਆਉਣ ਤੋਂ, ਇਹ 20 ਤਰੀਕ ਨੂੰ ਹਾਜ਼ਰੀ ਸਾਰੇ ਜ਼ਰੂਰ ਭਰਿਓ। ਮੇਰੀ ਬੇਨਤੀ ਹੈ ਵਹੀਰਾਂ ਘੱਟ ਕੇ ਆਇਓ ਔਰ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਆਪਣੇ ਮੰਦੇ ਲੇਖਾਂ ਨੂੰ ਸਿੱਧੇ ਕਰਵਾਉਣ ਵਾਸਤੇ ਪਹੁੰਚਣਾ ਹੀ ਪਹੁੰਚਣਾ ਸਾਰੀਆਂ ਸੰਗਤਾਂ ਨੇ। ਜੋ ਕੌਲਸਰ ਸਾਹਿਬ 20 ਤਰੀਕ ਰਾਤੀ 8 ਤੋਂ 10 7:30 ਪਹੁੰਚ ਕੇ ਤੁਸੀਂ ਸੱਜ ਜਾਣਾ। 8 ਤੋਂ 10 ਪੂਰੇ ਸਮਾਗਮ ਹੋਏਗਾ। 10 ਤੋਂ 5 ਮਿੰਟ ਪਹਿਲੇ ਸਮਾਪਤੀ ਕਰ ਦਿੰਦੇ ਹੁੰਦੇ ਆਪਾਂ, ਤੇ ਸਾਰੀਆਂ ਸੰਗਤਾਂ ਨੇ ਲਾਹਾ ਲੈਣਾ। ਆਓ ਗੁਰੂ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 764 ਨੰਬਰ ਅੰਗ ਦੇ ਉੱਤੇ ਦਰਜ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜੀ ਆਇਆਂ ਕਹਿ ਲਓ। ਅੱਜ ਬਾਪੂ ਜੀ ਦਾ ਆਗਮਨ ਪੁਰਬ ਹੈ, ਵੱਡਾ ਦਿਨ ਹੈ, ਤੇ ਸਾਰੀ ਸੰਗਤ ਕਰਿਓ ਕਿਰਪਾ। ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ। बोलो हम कर साजन आए, हम कर साजन आए। बोलो हम कर साजन आए, हम कर साजन आए। तन गुरु शेवे पातशाह, तन गुरु शेवे पातशाह, तन गुरु शेवे पातशाह, तन गुरु शेवे पातशाह। मेरे पीरी वाले, मेरे पीरी वाले,
कर साजन आए, बोलो हम कर साजन आए। नमो जी आया नो, हम कर साजन आए, हम कर साजन सहज मिलाए हर मन पाए, पंच मिले सुख पाया। बोलो सहज मिलाए हर मन पंच मिले सुख पाया। साई वस्त परापत होई, जिससे ती मान लाया। हम कर साजन आए, हम कर साजन हम कर साजन आए, हम कर साजन सच्चे मेल मिलाए, सच्चे मेल मिलाए, कर साजन आए, हम कर साजन आए, हम कर साजन गुरु रामदास जी, सारे धन गुरु रामदास जी, गुरु रामदास धन बाबा। अन दिन मेल पया मन माने कर मंदिर सोहाए। पढ़ो अन दिन मेल पया मन माने कर मंदिर सोहाए। पंच शब्द तुन अनहद वाचे, हम कर साजन आए, हम कर साजन आए। हम कर साजन लखत मड़का, हम कर साजन आए, हम कर साजन आए। सच्चे मेल मिलाए,
गावो नारे, सच मंगल गावो ता प्रभ पावो, सोहे लड़ा जुग चारे। अपने घर आया थान सुहाया, कारज शब्द सवारे। ज्ञान महारस नेत्री, अंजन तिरपवन रूप दिखाया। सखी मिलो रस मंगल का, हम कर साजन आया जी, हम कर साजन आए, हम कर साजन आए। कहो जी आया नो, हम कर साजन आए, हम कर साजन आए। मेरी पीढ़ी वाले, मेरी पीढ़ी वाले, मेरी पीढ़ी वाले, गज मेरी के वाले, मेरी पीढ़ी वाले, मेरी पीढ़ी वाले, मेरी पीढ़ी वाले, मेरी पीढ़ी वाले। दो जहान दे वाली, 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 दो जहान दे वाली। मेरी पीढ़ी वाले, मेरी पीढ़ी वाले, मेरी पीढ़ी वाले, मेरी पीढ़ी वाले। अकाल तखत दे अमाल का, अकाल तखत दे अमाल का, अकाल तखत दे अमाल का, अकाल तखत दे अमाल का। जी दीन दुनी दे अमाल का, दीन दुनी दे अमाल का। दीन दुनी दे अमाल का, दीन दुनी दे अमाल का। जी हम कर साजन आए, हम कर साजन आए, हम कर साजन आए, हम कर साजन आए। सजना देखो दर्शन तेरा, करे अपनड़े खड़ी तका, मैं मन चाओ कनेरा राम, मन चाओ कनेरा सुन प्रभु मेरा। मैं तेरा परवासा, दर्शन देख पाई लह केवल, जन्म मरण दुख नासा, सगली जोत जाता तो सोई। मिले पाए सुबह नानक साजन का, पल जाइए पल जाइए, साच मिले कर आए जी, हम कर साजन आए। बोलो हम कर साजन आए, करो कृपा हम कर साजन आए, हम कर साजन आए। तन तन श्री गुरु हर गोबिंद जी, तन श्री गुरु हर गोबिंद जी, तन तन श्री गुरु हर गोबिंद जी, तन श्री गुरु हर गोबिंद जी। ओ जी तू आओ हमारे, आओ हमारे, आओ जी तू आओ हमारे, आओ जी तू आओ
ਵਾਹਿਗੁਰੂ 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 जी हम कर साजन आए, हम कर साजन आए, हम कर साजन आए, हम कर साजन आए। करो कृपा कबो जी आया, वाहिगुरु 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 सब जुड़ जाओ। वाहिगुरु 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 ਤੁਹਾਡੀ ਆਵਾਜ਼ ਵਾਹਿਗੁਰੂ 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 ਸਾਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਅੱਜ ਮੇਰੀ ਪੀਰੀ ਦੇ ਮਾਲਕ ਅਕਾਲ ਤਖਤ ਸਾਹਿਬ ਜੀ ਦੇ ਮਾਲਕ
सृष्टि दे मालक आप निरंकार दाते गुरु हरगोबिंद पातशाह जी का आगमन पुरब है। सारिया संगतां नूं बेअंत बेअंत वधाइयां ने। अहमदाबाद तो भी शरीर आए ने, जो बज्जू मान तो भी गुरमुख बैठे ने, फतेहगढ़ साहब तो भी आए ने, होर भी जिथों जिथों मैनू भैणां बाहर मिलियां, मैं नाम भुल गया है जी, बाहर मैनू मिलियां सी भैणां पठानकोट तो, हाँ गुरदासपुर पठानकोट तो, ये सारे जो प्यार वाले परिवारक मैंबर पहुंचे ने, होर भी जिथों जिथों तुसीं आए, सारियां संगतां नूं जी आयां नूं भी ते सब नूं बापू जी दे आगमन पुरब दीआं वधाइयां भी। गुरसिखां मन वधाइयां जिन्नी मेरा सतगुर डिठा राम राय जी। बड़े वड्डे दाते बाबा बुढ़ा साहब जी ने जिहड़ा वर दिता सी ना कि इहो जिहा पुत्तर होएगा माता जी तुहाडे घर, ਜਿਹੜੇ लोग धर्मियां नूं दुख देणगे ना उन्हां दे सिर भन्नेगा। आखो वाहिगुरू जी, इहो जिहा पुत्तर होएगा। ते बाबा बुढ़ा जी ने महाराज दे आउण तो पहले ही बड़े वर दे दिते सी। वेखो अज जिन्हां दा आगमन दिन ओ ते निरंकार दाते है नहीं, इहदे च शंके वाली गल कोई नहीं। मैं कई बारी हैरान होना, गुरु हरगोबिंद पातशाह जी की असी वडियाई कर ही नहीं सकते। गुरु जी दे विच किड्डी ताकत, साडी सोच तो भी परे दी बात है। करोड़ां करोड़ां जन्म धारण करके भी वडियाइयां करिए तां भी असी वडियाई दा अंत नहीं पा सकते। मैं हैरान होना, गुरु ते गुरु गुरु दे सिखां विच किड्डी पावर। आखो वाहिगुरू जी। भाई गड़िया जी होए ने गुरु हरगोबिंद पातशाह जी दे समय। भाई गड़िया जी महाराज ने इन्हां नूं भेजिया सी, जाओ कश्मीर कार भेटा इकट्ठी करके ले आओ, दसवंध लैके आओ संगत लई, क्योंकि महाराज संगतां दा भला चाहुंदे ने कि जदों साडे वल्लों सुनिया मिलेगा, ਜਿਹੜਾ ਦਸਵੰਦ नहीं भी ਕੱਢਦਾ ਜਦੋਂ ਉਹ ਕੱਢੇਗਾ 9 ਹਿੱਸੇ ਮਾਇਆ ਦੇ ਰੱਖੇਗਾ ਆਪਣੇ ਘਰ, 10ਵਾਂ ਹਿੱਸਾ ਜਦੋਂ ਗੁਰੂ ਘਰ ਲਈ ਦੇਵੇਗਾ ਨਾ, 9 ਹਿੱਸੇ ਜਿਹੜੀ ਇਹਦੇ ਘਰ ਮਾਇਆ ਪਈ ਉਹ ਵੀ ਅੰਮ੍ਰਿਤ ਬਣ ਜੇਗੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਨਹੀਂ ਤੇ ਫਿਰ ਡਾਕਟਰ ਕਚਹਿਰੀਆਂ ਤੇ ਲੱਗ ਜਾਵਦਾ, ਨਿਰੰਕਾਰ ਕਿਸੇ ਰੂਪ ਡੰਡ ਨਾਮਦਾ ਜੀ ਹੈ ਜੀ। ਉਸੇ ਘਰ 'ਚ ਕਲਪਨਾ ਜ਼ਿਆਦਾ ਹੁੰਦੀ ਜਿੱਥੇ ਦਸਵੰਦ ਨਹੀਂ ਨਿਕਲਦਾ, ਬਿਮਾਰੀਆਂ ਜ਼ਿਆਦਾ ਉੱਥੇ ਘੇਰਣਗੀਆਂ। ਕਾਰੋਬਾਰਾਂ ਵਿੱਚ कई बारी हो जा, कभी इनकम टैक्स वाले आ गए, कभी सेल टैक्स वाले आ गए, कभी कुछ उत्थे ही। सुने ध्यान नाल, महाराज भला चाहुंदे ने संगत दा, ते भाई गड़िया जी नूं भेजिया, जाओ कश्मीर ते संगत कोलों कार भेटा इकट्ठी करके ले आओ। भाई गड़िया जी सत बचन कीता, जदों तुरे सिमरन बंदगी वाले सी, वाहिगुरू वाहिगुरू दा सिमरन चल रहा है, बाणी चल रही है, यात्रा शुरू करती। एक दिन दे विच ते कश्मीर पहुंचिया नहीं सी जाना, किन्ने दिन पड़ाव करते हुए पहुंचना सी। ते एक जगह ते आके भाई गड़िया जी ने पड़ाव कीता। मैं सिर्फ टूक मात्र इशारा दे रहा, किसी गल दी डिटेल च नहीं, समा अपने कोल पूरा सुरा ही हुंदा। सुनियो ध्यान नाल, रस्ते दे विच एक जगह ते भाई गड़िया जी ने पड़ाव कीता ते उत्थे मेल होया शाह दौले फकीर दे नाल। हुण शाह दौला फकीर भी जुड़िया पिया, रंगिया पिया। हुण आपस दे विच गल्लां बातां चलियां ते शाह दौला फकीर भाई गड़िया जी नूं पता की कहंदा, कहंदा भाई साहब मैं सुनिया गुरु अर्जन देव जी ने सुखमनी साहिब जी दी बाणी उच्चारण कीती, उस बाणी 'च बड़ी ताकत है। मेरा चित करदा तुसीं भी मैनूं सुखमनी साहिब जी दा पाठ सुणाओ। हुण भाई गड़िया जी नूं चाह चढ़ गया, चाह कि शुक्र है कोई बाणी सुनन वाला मिले, चाह चढ़ गया। हुण भाई गड़िया जी ने भी इशनान कीता, शाह दौले फकीर ने भी, सुच्ची विछाई हो गई दोवां लई। एक आसन दे उत्ते बह गए भाई गड़िया जी, दूजे आसन ते बह गया शाह दौला फकीर। ते भाई गड़िया जी ने ना सुखमनी साहिब जी दा पाठ शुरू कर दिता। गौड़ी सुखमनी महला पंजवां सलोक, एक ओंकार सतगुर प्रसाद। सारे बोलो आद गुरे नमः
जुगाद गुरे नमः सतगुर ए नमः श्री गुरु देव नमः। अष्टपदी सिमरो सिमर सिमर सुख पावो कल कलेश तन माय मिटावो सिमरो जास दिसंबर एक है नाम जपत अगणत अनेक है वेद कुरान सिमरत सुधाखिर कीने राम नाम एक अक्षर किनका एक जस जी बसावे ताकि महिमा गनी ना आवे कांखी एक है दरस तुहारो नानक उन संग मोहे उधारो सुख मनी सुख अमृत प्रभ नाम भगत जना कै मन विश्राम। जदों इत्थे पहुंचे ना भाई गड़िया जी पाठ बड़े प्यार नाल कर रहे ने वो सुन रहे हैं शाहदौला फकीर जदों इत्थे पहुंचे ना सुख मनी सुख अमृत प्रभ नाम भगत जना कै मन विश्राम ते शाहदौले फकीर ने ना अपने दोवें हथ तां करते कहंदा बस भाई गड़िया इस तों गा नहीं बस ए सुखमनी साहब दी बाणी दी पहली अष्टपदी दी पहली पौड़ी सुन के मेरियां झोलियां भर गईयां ने मेरा अंदर भर गया मैनू सब कुछ मिल गया पहली अष्टपदी दी पहली पौड़ी सुन के ही इतों गा नहीं बस देखो जिन्हां ने बख्शिशां लैणियां ना वो किनका एक जिस जी बसावे वाली बात बन जाती है ते प्यारिओ कई कई ते इहो जे प्रेमी ने किन्नी किन्नी बाणी पढ़दे तां भी अंदर भरदा नहीं उन्हां दे कारण बस इन्ना ही है कि बाणी पढ़दे आ कई बारी फोन भी सुनी जाते हैं कई बारी गल्लां बातां भी करी जाते हैं कई बारी रिश्तेदारां नूं अटेंड भी करी जाते हैं सच्ची गल माफी देना कई बारी हुंदा पता कि कई घरां 'च मैं वेखिआ एक पासे टीवी चलदा हुंदा दूजे पासे गुटका साहब फड़िया हुंदा वो भी मिस ना होवे ते आ भी मिस ना होवे इदां थोड़ी गल बनदी कहदे वाहिगुरू जी वाहिगुरू जी मैं जिवें कई बारी कहना हर चीज दा ना एक टाइम फिक्स कर लो टीवी वेखना है फिल्म वेखनी है कोई चीज वेखनी टाइम फिक्स कर ले 2 घंटे मैं वेखना है इन्ने तो इन्ना मेरा टीवी वेखण दा समय इन्ने तो इन्ने मेरा मोबाइल चलाउण दा समय इन्ने तो इन्ने मैं दुकान ते जाना है इन्ने तो इन्ने मैं सौना है सारा सिस्टम वाइज लाया काम चंगियां फिल्मां आउंदियां वेखो मैं पिछले बुधवार के वीरवार भी ये चीज कही सी वो चीज़ां नहीं वेखणियां जिन्हां दे नाल बने हुए पुण्य भी सड़ जाण पर हाँ कोई नॉलेज वाली चीज आ रही है कोई कह लो हासे वाली चीज आ रही है उदा तू घंटा घंटा बह के हासा मजाक करदा जे टीवी दे उत्ते हासे वाला प्रोग्राम देख ले उन्हां पुण्य नहीं तेरे सड़ने है जी कोई खबरां आ रही ने कोई डिस्कवरी चैनल ते चंगी चीज आ रही है देख ले जिथों नॉलेज मिल रही हाँ वो चीज़ां तो परहेज जरूर कर ए ना होवे मोबाइल दे उत्ते या टीवी दे उत्ते अखां नाल इहो जी चीज तू वेख लवें एक पासे सुखमनी साहब करके तेरे पुण्य बने तो दूजे पासे वो चीज ने तेरे पुण्य साड़ के सुआह कर दिते आ चीज़ां तो परहेज करना चंगियां चीज़ां वेखण दी कोई मनाही नहीं अच्छियां चीज़ां नॉलेज वालियां चीज़ां वेखण दी कोई मनाही नहीं मैं 3 दिन पहले मेरा बेटा छोटा 10 साल का जदों राती मैं जाना सारा दिन कदी किते सेवा जां समागम होवे कई बारी 2-2 3-3 दिन जाया नहीं जाता ते जदों मेरा घर मेल होवे 10 सवा दा पापा फिल्म वेखणी है हुण मैं बच्चे नूं की कहां हुण जदों वेखदे आ बच्चे नाल बहना मैं कोई नॉलेज वाली चीज मैं आप लगा के दे देना बेटा ए वेख ए तेरे काम आएगी चीज आधा घंटा कोई हासे वाला प्रोग्राम बेटा तेरे वधिया लगेगा तेनू अच्छा लगेगा इहदे नाल तेरी उदासी खत्म होएगी इहो जिहियां चीज़ां वेख लिया कर पिछे जे असीं सूरमा फिल्म वेखी हुण वो फिल्म मैं वेख रहा सा सुनियो मैं क्योंकि संगत दे विच एक भी लफ्ज़ झूठा नहीं बोलना चाहिए असीं परिवारक मैंबर जे बहने आ ते परिवारक मैंबरां दे अगे पर्दा काहदा फिर जे परिवारक मैंबर बहने गुरु पिता जी की खजूरी च बहने तो फिर जे इत्थे बह के झूठियां गल्लां कीतियां तो फिर तो लेखा ही बनना है ना असीं वो वेख रहे सां सूरमा पिक्चर दिलजीत दोसांझ दी है वो देख रहे मैं देखने ना मैनू इन्ना उहदे विचों नॉलेज मिली और इन्ना मैनू मोटिवेशन वाला सिस्टम मिलिया देखो एक वो बंदा रियल स्टोरी उन्होंने दिखाई है अंबाले का हॉकी प्लेयर संदीप सिंह वो उत्ते बनाई है रियल स्टोरी दे उत्ते वो बच्चा कितनी मेहनत करके हॉकी की टीम में सिलेक्ट होता है ते होया कि जदों वो इंटरनेशनल गेम खेडण वास्ते जा रहे ट्रेन में बैठा दिल्ली पहुंचना है
ਪਿੱਛੇ ਕੋਈ ਹਵਲਦਾਰ ਬੈਠਾ ਹੈ। ਹਵਲਦਾਰ ਆਪਣੀ ਪਿਸਤੌਲ ਚੈੱਕ ਕਰ ਰਿਹਾ, ਪਿਸਤੌਲ ਚੈੱਕ ਕਰਦਿਆਂ ਨਾ ਫਾਇਰ ਹੋ ਗਿਆ। ਉਹੀ ਬੱਚੇ ਦੀ ਪਿੱਠ ਦੇ ਉੱਤੇ ਗੋਲੀ ਵੱਜ ਗਈ। ਜਦੋਂ ਉਹੀ ਜਵਾਨ ਬੱਚਾ, ਮਾਪਿਆਂ ਦਾ ਜਵਾਨ ਬੱਚਾ ਜਾ ਖੇਡਣ ਵਾਸਤੇ ਰਿਹਾ, ਪਿੱਠ ਤੇ ਗੋਲੀ ਵੱਜ ਗਈ ਤੇ ਜਦੋਂ ਹਸਪਤਾਲ ਐਡਮਿਟ ਕਰਵਾਇਆ ਤੇ ਜਿਹੜਾ ਥਲਵਾਂ ਹਿੱਸਾ ਹੈ ਨਾ ਪੇਟ ਤੋਂ, ਉਹ ਪੈਰਾਲਾਈਜ਼ ਹੋ ਗਿਆ। ਹੁਣ ਉਹਦੇ ਵਿੱਚ ਉਹ ਦਿਖਾਇਆ ਫਿਰ ਉਹ ਬੱਚੇ ਨੇ ਕਿਵੇਂ ਹਿੰਮਤ ਕੀਤੀ, 6-7 ਮਹੀਨਿਆਂ ਦੇ ਵਿੱਚ ਫਿਰ ਆਪਣੇ ਆਪ ਨੂੰ ਸਟੈਂਡ ਕੀਤਾ। ਪੈਰਾਲਾਈਜ਼ ਪੇਟ ਤੋਂ ਥਲਵੇਂ ਹਿੱਸੇ 'ਚ ਹੋਇਆ ਹੈ, ਪਰ ਦਿਮਾਗ ਨੂੰ ਉਹਨੇ ਪੈਰਾਲਾਈਜ਼ ਨਹੀਂ ਹੋਣ ਦਿੱਤਾ ਕਿ ਮੈਂ ਹੁਣ ਕੁਝ ਕਰ ਨਹੀਂ ਸਕਦਾ। ਦਿਮਾਗ ਵਿੱਚ ਉਹਨੇ ਚੜ੍ਹਦੀ ਕਲਾ ਰੱਖੀ, ਆਤਮ ਵਿਸ਼ਵਾਸ ਰੱਖਿਆ। ਉਹਦੇ ਨਾਲ ਹੋਇਆ ਕਿ 6 ਮਹੀਨਿਆਂ 'ਚ ਫਿਰ ਖੜਾ ਹੋ ਗਿਆ। ਹੁਣ ਇਹੋ ਜੀ ਚੀਜ਼ ਵੇਖੀ ਤੁਹਾਨੂੰ ਮੋਟੀਵੇਸ਼ਨ ਮਿਲੇਗਾ। ਉਹੋ ਜੀਆਂ ਚੀਜ਼ਾਂ ਵੇਖ ਕੇ ਕੀ ਕਰਨਾ ਜੇ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਅੰਦਰ ਗੰਦ ਭੇਜਿਆ, ਉਹ ਚੀਜ਼ਾਂ ਨਾ ਵੇਖੋ। ਉਹ ਜੀਆਂ ਚੀਜ਼ਾਂ ਵੇਖ ਕੇ ਕੀ ਕਰਨਾ ਜੇ ਜਿਹੜੀਆਂ ਚੀਜ਼ਾਂ ਵੇਖਣ ਦੇ ਨਾਲ ਪਿਆਰਿਓ ਤੁਹਾਡੇ ਅੰਦਰ ਵਿਕਾਰ ਹੈਵੀ ਹੋ ਜਾਣ। ਉਹ ਜੀਆਂ ਚੀਜ਼ਾਂ ਵੇਖ ਕੇ ਕੀ ਕਰਨਾ ਜੇ ਜਿਹੜੀਆਂ ਚੀਜ਼ਾਂ ਨੂੰ ਵੇਖਣ ਦੇ ਨਾਲ ਬਿਰਤੀ ਗੰਦੀ ਹੋ ਜੇ। ਚੰਗੀ ਚੀਜ਼ ਵੇਖਣ 'ਚ ਕੋਈ ਮਨਾ। ਆ ਹੁਣ ਜਿਹੜਾ ਪ੍ਰੋਗਰਾਮ ਹੈ ਇਹ ਵੀ ਤੇ ਟੀਵੀ ਤੇ ਚੱਲਦਾ ਹੈ, ਇਹ ਵੀ ਤੇ ਟੀਵੀ ਤੇ ਚੱਲਦਾ ਹੈ। ਤੁਸੀਂ ਕਹੋ ਅਸੀਂ ਤੇ ਵੇਖਣਾ ਹੀ ਨਹੀਂ, ਫਿਰ ਕਿੱਥੋਂ ਗੱਲ ਬਣੇ, ਕਿੱਥੋਂ ਜੁੜਾਂਗੇ ਫਿਰ ਆਪਾਂ। ਹਰਮੰਦਰ ਸਾਹਿਬ ਦਾ ਪ੍ਰੋਗਰਾਮ ਉਹ ਵੀ ਤੇ ਟੀਵੀ ਤੇ ਆ ਰਿਹਾ। ਇਹ ਮੇਰੀ ਬੇਨਤੀ ਹੈ, ਮਹਾਰਾਜ ਨੇ ਉਹ ਚੀਜ਼ਾਂ ਤੋਂ ਸਾਨੂੰ ਤੋੜਿਆ ਜਿਹੜੀਆਂ ਗੁਰੂ ਨਾਲੋਂ ਸਾਨੂੰ ਵਿਛੋੜਦੀਆਂ ਨੇ। ਉਹ ਚੀਜ਼ਾਂ ਦੇ ਸੰਗ ਤੋਂ ਮਹਾਰਾਜ ਨੇ ਕਿਹਾ ਬਚ ਕੇ ਰਹਿ। ਤੇ ਜਿਹੜੀ ਚੀਜ਼ ਕੋਈ ਜੋੜ ਰਹੀ, ਤੈਨੂੰ ਕੋਈ ਆਤਮ ਵਿਸ਼ਵਾਸ ਦੇ ਰਹੀ, ਕੋਈ ਖਲੂਣਾ ਦੇ ਰਹੀ ਹੈ, ਕੋਈ ਤੇਰੇ ਅੰਦਰ ਨੌਲੇਜ ਵਧਾ ਰਹੀ ਹੈ, ਉਹ ਚੀਜ਼ ਵੇਖਣੀ ਕੋਈ ਵੀ ਗਲਤ ਨਹੀਂ। ਇਹ ਮੇਰੀ ਬੇਨਤੀ ਹੈ। ਤੋ ਖੈਰ ਜਿਹੜੀ ਮੈਂ ਗੱਲ ਕਰਦੇ ਹਾਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਵੇਖੋ ਕਈਆਂ ਨੂੰ ਸਾਰਾ ਦਿਨ ਪਾਠ ਕਰਦੇ ਆ, ਵੇਖੋਗੇ ਤੁਸੀਂ ਗੁਟਕਾ ਸਾਹਿਬ ਫੜੀ ਰੱਖਦੇ ਨੇ ਪਰ ਅੰਦਰ ਤਾਂ ਵੀ ਨਹੀਂ ਭਰਦਾ। ਕਾਰਨ ਬਸ ਇਹੋ ਹੀ, ਇੱਕ ਪਾਸੇ ਗੁਟਕਾ ਸਾਹਿਬ ਫੜਿਆ, ਦੂਜੇ ਪਾਸੇ ਟੀਵੀ ਚੱਲ ਰਿਹਾ। ਇੱਕ ਪਾਸੇ ਗੁਟਕਾ ਸਾਹਿਬ ਫੜਿਆ, ਦੂਜੇ ਪਾਸੇ ਫੋਨ ਤੇ ਗੱਲਾਂ ਚੱਲ ਰਹੀਆਂ। ਇੱਕ ਪਾਸੇ ਗੁਟਕਾ ਸਾਹਿਬ ਫੜਿਆ, ਬੱਚਿਆਂ ਨਾਲ ਗੱਲਾਂ ਬਾਤਾਂ ਵਿੱਚ। ਇਦਾਂ ਨਹੀਂ ਫਿਰ ਗੱਲ ਬਣਨੀ। ਤੂੰ ਸਿਸਟਮ ਬਣਾ ਲੈ। ਇਹਨੇ ਤੋਂ ਇਹਨੇ ਮੈਂ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਦਾ ਇਹ ਜਿਹੜਾ ਮੇਰਾ ਸਮਾਂ ਹੈ ਨਾ, ਇਹਦੋਂ ਮੈਨੂੰ ਕਿਸੇ ਨੇ ਡਿਸਟਰਬ ਨਹੀਂ ਕਰਨਾ। 2-2.5 ਘੰਟੇ ਮੈਂ ਗੁਰੂ ਨਾਲ ਬਹਿਣਾ ਹੀ ਬਹਿਣਾ, ਆਪਣੇ ਮਾਲਕ ਨਾਲ। ਇਦਾਂ ਹੁਣ ਸ਼ਾਹ ਦੌਲਾ ਫਕੀਰ ਜਦੋਂ ਪਹੁੰਚਿਆ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਹੱਥ ਖੜੇ ਕਰਕੇ ਭਾਈ ਗੜੀਏ ਨੂੰ ਕਹਿੰਦਾ, ਭਾਈ ਗੜੀਆ ਬਸ ਇਸ ਤੋਂ ਅੱਗੇ ਨਹੀਂ। ਮੈਨੂੰ ਇਹ ਬਾਣੀ ਦੀ ਪਹਿਲੀ ਅਸ਼ਟਪਦੀ ਦੀ ਪਹਿਲੀ ਪੌੜੀ ਸੁਣ ਕੇ ਸਭ ਕੁਝ ਮਿਲ ਗਿਆ। ਭਾਈ ਗੜੀਆ ਜੀ ਬੜੇ ਪ੍ਰਸੰਨ, ਸ਼ੁਕਰ ਹੈ ਬਾਣੀ ਸੁਣ ਕੇ ਇਹਦੇ ਅੰਦਰ ਰੰਗ ਲੱਗ ਗਿਆ, ਸ਼ੁਕਰ ਹੈ। ਤੇ ਹੁਣ ਹੋਇਆ ਪਤਾ ਕੀ, ਰਾਤ ਦੋਵੇਂ ਜਾਣੇ ਰੁਕੇ ਤੇ ਜਦੋਂ ਪਈ ਸਵੇਰ ਤੇ ਭਾਈ ਗੜੀਆ ਜੀ ਕਹਿੰਦੇ, ਜੀ ਮੈਨੂੰ ਹੁਣ ਆਗਿਆ ਦਿਓ, ਮੈਂ ਗਾਂ ਜਾਣਾ। ਪਾਤਸ਼ਾਹ ਸਾਈਂ ਦਾ ਬਚਨ ਕਿ ਕਸ਼ਮੀਰ ਤੋਂ ਕਾਰ ਭੇਟਾ ਇਕੱਠੀ ਕਰਕੇ ਲਿਆਓ। ਤੇ ਹੁਣ ਜਿਵੇਂ ਸਾਡੇ ਘਰ ਕੋਈ ਸਤਿਕਾਰਤ ਹਸਤੀ ਆਈ ਹੋਵੇ, ਅਸੀਂ ਕਈ ਵਾਰੀ ਕਹਿੰਦੇ ਆ ਨਾ ਤੁਹਾਨੂੰ ਬਾਹਰ ਤੱਕ ਛੱਡ ਦਿੰਦੇ ਆ। ਜੇ ਹੋਰ ਸਤਿਕਾਰਯੋਗ ਆਏ ਹੁਣ, ਅਸੀਂ ਕਈ ਵਾਰੀ ਪਿਆਰਿਓ ਪਿੰਡ ਤੋਂ ਵੀ ਬਾਹਰ ਤੱਕ ਛੱਡਣ ਜਾਂਦੇ ਆ। ਕਈ ਵਾਰੀ ਕਿੰਨੇ ਕਿਲੋਮੀਟਰਾਂ ਤੱਕ ਗੱਡੀਆਂ ਨਾਲ ਲਾ ਕੇ ਨਾ ਛੱਡਣ ਜਾਈਦਾ ਜੀ। ਮਹਾਂਪੁਰਖ ਆਏ ਸੀ, ਸਤਿਕਾਰ ਇਹਨਾਂ ਨੂੰ ਦੂਰ ਤੱਕ ਛੱਡ ਕੇ ਆਉਣਾ। ਹੁਣ ਉਹ ਸ਼ਾਹ ਦੌਲਾ ਫਕੀਰ ਕੀ ਕਹਿੰਦਾ, ਕਹਿਣ ਲੱਗਾ ਮੈਂ ਤੁਹਾਨੂੰ ਬਾਹਰ ਤੱਕ ਛੱਡ ਕੇ ਆਵਾਂ, ਪਿੰਡ ਦੇ ਬਾਹਰ ਤੱਕ ਛੱਡ ਕੇ ਆਉਣਾ। ਹੁਣ ਦੋਨੋਂ ਜਾਣੇ ਤੁਰ ਰਹੇ ਤੇ ਸ਼ਾਹ ਦੌਲਾ ਫਕੀਰ ਕੀ ਵੇਖਦਾ, ਭਾਈ ਗੜੀਆ ਨਾ ਪੈਰ ਦੇ ਵਿੱਚ ਕੋਈ ਚੰਗਾ ਜੋੜਾ ਨਹੀਂ ਪਾਇਆ, ਟੁੱਟੀ ਜੀ ਜੁੱਤੀ ਪਾਈ, ਟੁੱਟਾ ਜਿਹਾ ਜੋੜਾ। ਤੇ ਉਹਦੇ ਨਾਲ ਹੋ ਕੀ ਰਿਹਾ, ਜਿਹੜੀ ਮਿੱਟੀ ਉੱਡ ਰਹੀ ਨਾ, ਮਿੱਟੀ ਜੋੜੇ ਦੇ ਨਾਲ ਮਿੱਟੀ ਉੱਡ ਰਹੀ ਤੇ ਮਿੱਟੀ ਉੱਡ ਕੇ ਨਾ ਭਾਈ ਗੜੀਏ ਦੇ ਕੱਪੜਿਆਂ ਤੇ ਪੈ ਰਹੀ ਤੇ ਕੱਪੜੇ ਮੈਲੇ ਹੋ ਰਹੇ। ਤੇ ਸ਼ਾਹ ਦੌਲਾ ਫਕੀਰ ਆਪਣੇ ਮਨ 'ਚ ਹੀ ਸੋਚਦਾ, ਕਹਿੰਦਾ ਸਿੱਖ ਦੇ ਕੋਲ ਗਿਆਨ ਬੜਾ, ਗੁਰੂ ਨਾਲ ਪਿਆਰ ਵੀ ਬੜਾ, ਪਰ ਲੱਗਦਾ ਗਰੀਬੀ ਬੜੀ ਹੈ। ਲੱਗਦਾ ਗਰੀਬੀ ਬੜੀ ਹੈ। ਇਹ ਸਿੱਖ ਵੀ ਕੀ ਯਾਦ ਰੱਖੇਗਾ, ਟੁੱਟਾ ਜਿਹਾ ਜੋੜਾ ਇਹਨੇ ਪਾਇਆ, ਮਿੱਟੀ ਉੱਡ ਕੇ ਕੱਪੜਿਆਂ ਤੇ ਪੈਰੀ ਕੱਪੜੇ ਹੋ ਰਹੇ ਨੇ ਖਰਾਬ। ਇਹ ਸਿੱਖ ਵੀ ਯਾਦ ਰੱਖੇਗਾ ਕਿ ਕਿਹੜੇ ਫਕੀਰ ਨਾਲ ਇੱਕ ਰਾਤ ਬਿਤਾਈ ਹੈ। ਜਦੋਂ ਇਹਨੂੰ ਵਿਦਾਇਗੀ ਦੇਾਂਗੇ ਨਾ, ਵਿਦਾਇਗੀ, ਤੇ ਉਸ ਵੇਲੇ ਇਹਨੂੰ ਕੋਈ ਰਿੱਧੀ ਸਿੱਧੀ ਵੀ ਦੇ ਦੇਾਂਗੇ, ਕੋਈ ਰਿੱਧੀ ਸਿੱਧੀ ਵੀ ਦੇ ਦੇਾਂਗੇ। ਕੀ ਯਾਦ ਰੱਖੇਗਾ ਕਿ ਕਿਹੜੇ ਫਕੀਰ ਨਾਲ ਰਾਤ ਕੱਟੀ ਹੈ। ਸ਼ਾਹ ਦੌਲਾ ਫਕੀਰ ਮਨ 'ਚ ਸੋਚਦਾ ਤੇ ਭਾਈ ਗੜੀਆ ਜੀ ਨਾ
मन की गल बुझ के पता की कहंदे कहंदे फकीर जी मेरे टुटे जे जोड़े वल वेख के मेरी गरीबी का अंदाजा लाई जा रहे हो। वो हक्का बक्का रह गया। मैं अंदर सोचदा कहंदे मेरे टुटे जे जोड़े वल वेख के तुसी मेरी गरीबी का अंदाजा ला रहे हो, पर लगदा तुहानू ये नहीं पता मेरे छेवें पातशाह गुरु हरगोबिंद साहब बड़े ही वड्डे ने, उन्हां दी वडियाई दा तुहानू नहीं पता। ते फकीर जी जेड़ी चीज वल वेख के तुसी कहंदे हो ना मैं गरीब हां, मेरे टुटे जे जोड़े वल वेख के किया ना मैं गरीब हां, जरा दोबारा मेरे पैरां वल झाती ते मारो, जरा दोबारा पैरां वल वेखो ते सही। हुण जदों शाह दौले फकीर ने प्यारिओ भाई गड़िए दे कहण ते दोबारा पैरां वल तकिया भाई गड़िए दे ते शाह दौला फकीर की वेखदा जेड़ी जगह ते भाई गड़िया जी खलोते ने उथों दी आले दुआले दी सारी धरती शाह दौला फकीर नूं सोने दी नजर आ रही है। सारी धरती सोने दी नजर आ रही ते शाह दौला फकीर कहंदा भाई गड़िया इन्नी ताकत ते फिर आ टुटा जिहा जोड़ा क्यों? ते शाह दौले फकीर नूं भाई गड़िया जी कहंदे बस सानू मालक ने आही सिखाया कि सब कुछ होण दे बावजूद भी जर के रखना है। आखो वाहिगुरू जी। आही ते कहंदा सी औरंगजेब कि जां ते करामात खाओ गुरु तेग बहादुर साहब नूं जां शहीदी देण लई तैयार हो जाओ, पर कहंदे करामात आप विखाउणी कह रहे। उन्हां दे नेता प्रति गुरु घर च करामातां वरतदियां, दसो किथे नहीं वरतदियां करामातां, नेता प्रति वरतदियां। संगतां आउंदियां ने इस स्थान ते भी जदों चुपहरे ते जां ओदां भी रहण सबाई ते पहुंचदियां ने, जदों अरदास करदियां ते महाराज वड्डे तो वड्डे रोगां वल जदों मोड़ा पाउंदे, दसो करामात नहीं। गुरु रामदास जी दे दर ते तुसीं नेता ही प्रति सुणदे हो, फलाना गया जी ओदी अखां दी जोत आ गई, फलाणे दी कैंसर दी बीमारी ठीक हो गई, फलाणे नूं आ चीज में, दसो करामात नहीं। ओदा गुरु घर च नेता प्रति वरतदियां ने, नेता प्रति। पर महाराज कहंदे जान बुझ के करामात विखाउणी ओ कह रहे। आखो वाहिगुरू जी। अपने निजी लालच करके विखाउणी ओ कह रहे। साधुआं दी रसना ते रोज करामातां ही वरतदियां। दसो बाबा बुड्ढा जी दी रसना ते करामात ही वरती सी ना। मां जी इहो जिहा पुत्तर आएगा जिवें असीं प्याज भन्ने आ, धर्मियां नूं दुख देण वालियां दे सिर भन्नेगा, ये करामात नहीं सी? दसो गुरु घर विच ओदां नेता प्रति वरतदियां ने करामातां, पर जान बुझ के विखाउणी ओ गल गलत। हुण अपनी प्रतिष्ठा लई, अपनी शोभा लई, अपनी वाहवा दे लई विखाई जावे बंदा, मारे कहने आ काम गलत है, आ गलत है। आखो धन गुरु रामदास जी, धन गुरु रामदास जी। प्यार नाल सारे आखो ना जी धन बाबा दीप सिंह जी। मैं बस इत्थे गल मुकावां जेड़ी गल मैं कर रहा सा। महाराज दे सिख एडे पावरफुल ने, वो गुरु दी वडियाई दा अंदाजा की लावांगे जी, जिहदे सिखां विच एडी ताकत है, जो मर्जी कर सकते ने, जो मर्जी। ओ गुरु आप किड्डा वड्डा होएगा, ओ ते समर्थ ने, तू समर्थ वड्डा, मेरी मत थोरी नाम, पाले अकिरत घना, पूरन दृष्ट तेरी नाम। आखो वाहिगुरू जी। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। मेरी बेनती दोवें हाथ जोड़ के प्यारे अंदरों पातशाह साईं दे बनो। बहुत बहुत सारिया संगतां नूं अज दे दिन दीयां बधाइयां। कीर्तन की समाप्ति का समा हो रहा। बेनती है 20 तरीक भुलनी नहीं। सारिया संगतां ने कौलसर साहब दर्शन देने, उस तो बाद फिर 27 का चुपहरा आ जाता है 10 तो 4 सवेरे। सब ने उहदे च भी हाजरियां भरनियां। बाकी जिन्नियां भी ये सेवावां चल रही, स्कूल है, हस्पताल, गुरु बाबा नानक जी की रसोई, गुरु बाबा नानक जी की चलती फिरती रसोई, विधवा बीबियां नूं राशन देण दी सेवा, बाबा दीप सिंह जी गुरमत ज्ञान संगीत अकैडमी। मेरी बेनती संगत जी, जिवें हुण तक बांह फड़ी जे ना बांह फड़ी रखे हो। मेरे कोल कुछ लफ्ज़ नहीं जेड़े लफ्ज़ां नाल मैं तुहाडा सारिआं दा शुकराना करां। जो मैं कई बारी कहना, सब तो कमजोर जिहा बच्चा है जिहदी तुसीं बांह फड़ी है ते फड़ के रखे हो। आखो धन गुरु रामदास जी, धन गुरु रामदास जी। और मैं एक एक गल गुरु दी हजूरी च ना सच बोल देना, एक एक गल
ਚੰਗੀ ਲੱਗੇ ਕਿਸੇ ਨੂੰ ਨਾ ਲੱਗੇ, ਉਹ ਇਹ ਹਿਰਦਾ ਹੀ ਬਾਪੂ ਨੇ ਇਹੋ ਜਿਹਾ ਬਣਾਇਆ ਜਿਹੜਾ ਜਿਹੋ ਜਿਹਾ ਵੇਖੀ ਜਾਂਦਾ ਉਹਨੂੰ ਉਹੋ ਜਿਹਾ ਨਜ਼ਰ ਆਈ ਜਾਂਦਾ। ਇੱਥੇ ਬਲ ਫਰੇਬ ਵਾਲੀਆਂ ਗੱਲਾਂ ਪਿਤਾ ਜੀ ਨੇ ਹਾਲੇ ਤੱਕ ਨਹੀਂ ਪਾਈਆਂ, ਤੇ ਅਰਦਾਸ ਕਰਿਓ ਨਾ ਹੀ ਪਾਉਣ। ਆਖੋ ਵਾਹਿਗੁਰੂ ਜੀ, ਹੁਣ ਤੱਕ ਕਿਰਪਾ ਰੱਖੀ, ਅੱਗੇ ਮੱਤ ਦਾ ਪਤਾ ਨਹੀਂ ਹੁੰਦਾ, ਪਰ ਅਰਦਾਸ ਕਰਿਓ ਤੁਹਾਡੀ ਅਸੀਸ ਨਾਲ ਇਹ ਮੱਤ ਟਿਕਾਣੇ ਰਵੇ। ਤੇ ਇਹ ਜਿੰਨੀਆਂ ਸੇਵਾਵਾਂ ਚੱਲ ਰਹੀਆਂ ਹੁਣ ਤੱਕ ਤੁਸੀਂ ਪੈਜ ਰੱਖੀ ਹੈ, ਅਗਾਮ ਹੀ ਰੱਖਿਓ। ਨਵੀਂ ਜਗ੍ਹਾ 2500 ਰੁਪਇਆ ਗੱਜ ਦੀ ਸੇਵਾ ਹੈ ਜੋ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਨਵੀਂ ਜਗ੍ਹਾ ਪ੍ਰਾਪਤ ਹੋਈ, ਜਿੱਥੇ ਸਕੂਲ ਹਸਪਤਾਲ ਬਣਨਾ ਹੈ। ਦੋ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਪਰ ਹੁਣ ਟੌਪ ਕਲਾਸ। ਫਿਰ ਤੁਸੀਂ ਅਗਾਂਹ ਹੀ ਵਧੋਗੇ ਗੁਰੂ ਜੀ ਦੀ ਕਿਰਪਾ ਨਾਲ। ਇੱਕ ਦੋ ਗਜ ਦੀ ਸੇਵਾ ਕਰਨੀ। ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਵੀ ਆ ਰਹੀ, ਨੰਬਰ ਵੀ ਚੱਲ ਰਹੇ ਨੇ, ਜਿਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਸੇਵਾ ਗੂਗਲ ਪੇ, ਪੇਟੀਐਮ, ਫੋਨ ਪੇ ਵੀ ਕਰ ਸਕਦੇ ਹੋ ਮਹਾਰਾਜ ਜੀ ਦੀ ਕਿਰਪਾ ਨਾਲ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਅਸੀਂ ਇੰਨੀ ਸੇਵਾ ਟਰਸਟ ਨੂੰ ਭੇਜਣੀ ਮਹੀਨੇ ਦੀ ਇੰਨੀ ਸੇਵਾ ਭੇਜਣੀ ਹੈ। ਕੋਈ 500 ਰੁਪਇਆ ਮਹੀਨੇ ਦਾ ਜ਼ਿਆਦਾ ਨਹੀਂ ਹੁੰਦਾ। ਜੇ 5 ਮੈਂਬਰ ਨੇ ਨਾ ਪਰਿਵਾਰ ਦੇ, ਇੱਕ ਮੈਂਬਰ ਦੇ ਹਿੱਸੇ 100 ਰੁਪਇਆ ਆਇਆ ਮਹੀਨੇ ਦਾ, 100 ਐਡਾ ਜ਼ਿਆਦਾ ਨਹੀਂ ਹੁੰਦਾ। ਤੇ ਮੇਰੀ ਬੇਨਤੀ, ਪੱਕੇ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਵਾਸਤੇ ਭੇਜਣੀ। ਸਾਡਾ ਫੋਨ ਤੁਹਾਨੂੰ ਜਾਵੇ ਨਾ ਜਾਵੇ, ਪਰ ਪੱਕੇ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾਈ ਦੇ ਨਾਲ ਜਾਰੀ ਰਹਿਣ। 113 ਸ਼ਹਿਰ ਮੈਂ ਕਹਿੰਦਾ ਡਬਲ ਟ੍ਰਿਪਲ ਕੰਮ ਹੋ ਜਾਏਗਾ ਜੇ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਗੁਰੂ ਕਿਰਪਾ ਕਰੇ, ਦੂਰੋਂ ਨੇੜਿਓਂ ਜੋ ਆਏ ਜਾਂ ਜਿਨ੍ਹਾਂ ਨੇ ਬਹਿ ਕੇ ਘਰਾਂ 'ਚ ਸਰਵਣ ਕੀਤਾ, ਸਭ ਨੂੰ ਸਤਿਗੁਰੂ ਰੰਗ ਭਾਗ ਲਾਉਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਆ ਜਿਆ ਕਰੋ ਬੁੱਧ ਤੇ ਵੀਰਵਾਰ 3 ਤੋਂ 4 ਦੁਪਹਿਰੀ ਜੋ ਅਸੀਂ ਇਕੱਤਰਤ ਹੁੰਨੇ ਆ। ਵੱਡੇ ਸਮਾਗਮ ਹੁੰਦੇ ਨੇ ਰਹਿਣ ਸਬਾਈ, ਜਾਂ ਫਿਰ 20 ਤਰੀਕ ਦਾ, 27 ਤਰੀਕ ਦਾ। 27 ਤਰੀਕ ਨੂੰ ਕਈ ਵਾਰੀ ਇੰਨੀ ਗੱਲਬਾਤ ਨਹੀਂ ਹੋ ਪਾਉਂਦੀ, ਉਹ ਸੰਗਤ ਦਾ ਇਕੱਠ ਬਹੁਤ ਹੁੰਦਾ। ਰਹਿਣ ਸਬਾਈ ਤੇ ਵੀ ਮੈਂ ਸੋਚਿਆ ਸੀ ਘੰਟਾ ਡੇਢ ਘੰਟਾ ਬੈਠਾਂਗੇ, ਪਰ ਪਰਿਵਾਰਕ ਮੈਂਬਰ ਇੰਨੇ ਵੱਧ ਗਏ, ਇੰਨਾ ਜ਼ਿਆਦਾ ਮਿਲਣ ਵਾਲਿਆਂ ਦਾ ਰਸ਼ ਕਿ ਮੈਨੂੰ ਫਿਰ ਵਿੱਚੋਂ ਨਿਕਲਣਾ ਪਿਆ। ਤੇ ਇਹ ਫਿਰ ਬੁੱਧ ਤੇ ਵੀਰਵਾਰ ਆਸਾਨੀ ਨਾਲ ਗੱਲ ਹੋ ਜਾਂਦੀ ਹੈ। ਤੇ ਆ ਜਿਆ ਕਰੋ, ਦਰਸ਼ਨ ਦਿਆ ਕਰੋ, ਗੁਰੂ ਕਿਰਪਾ ਕਰੇ। ਫਿਰ ਮੈਂ ਦੁਹਰਾ ਰਿਹਾ, 20 ਤਰੀਕ ਨਾ ਭੁੱਲਿਓ, ਕੌਲਸਰ ਸਾਹਿਬ ਸਾਰੀਆਂ ਸੰਗਤਾਂ ਨੇ 8 ਤੋਂ 10 ਆਪਣੇ ਮੰਦੇ ਕਰਮਾਂ ਦੇ ਲੇਖਾਂ ਨੂੰ ਪੜਵਾਉਣ ਵਾਸਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਪਿਤਾ ਜੀ ਦੀ ਆਗਮਨ ਦੀਆਂ ਫਿਰ ਤੋਂ ਵਧਾਈਆਂ। ਪਿਆਰ ਨਾਲ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।